ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜਦੇ ਨੇ ਅੱਜ ਦੇ ਦਿਨ ਬਲਤੇਜ ਪੰਨੂ ਜੀ। ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਉਸ ਦੇ ਨਾਲ ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਵਿਰਦੀ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਅਤੇ ਨਵਜੋਤ ਕੌਰ ਕਲੋਟੀ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨਰਿੰਦਰ ਮੋਦੀ ਹੁਣਾਂ ਨੇ ਮਨ ਕੀ ਬਾਤ ਦੇ ਵਿੱਚ ਭੂਮੀ ਬਿੱਲ ਦੀ ਅੜੀ ਛੱਡੀ। ਜੀ ਬਿਲਕੁਲ, ਇਹ ਜਿਹੜਾ ਜ਼ਮੀਨ ਹਥਿਆਊ ਬਿੱਲ ਜਿਹੜਾ ਸੀਗਾ ਜੀ, ਉਹ ਪਾਸ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਤੋਂ ਬਾਅਦ ਜਦੋਂ ਗੱਲ ਬਣਦੀ ਨਹੀਂ ਦਿਸੀ ਤਾਂ ਨਰਿੰਦਰ ਮੋਦੀ ਹੋਰਾਂ ਨੇ ਹੁਣ ਇਹਨੂੰ ਵਾਪਸ ਜਿਹੜਾ ਜੀ ਉਹ ਲੈ ਲਿਆ ਜੀ। ਉਹਨਾਂ ਨੇ ਇਹ ਜਿਹੜੀ ਇਹਦਾ ਐਲਾਨ ਜਿਹੜਾ ਉਹ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਪ ਕੀਤਾ। ਉਹਨਾਂ ਇਹ ਗੱਲ ਮੰਨੀ ਕਿ ਇਸ ਬਿੱਲ ਦੇ ਵਿਰੋਧ ਦੇ ਵਿੱਚ ਮੱਦੇ ਨਜ਼ਰ ਸਰਕਾਰ ਨੇ ਇਹ ਜਿਹੜਾ ਜੀ ਉਹ ਫੈਸਲਾ ਲਿਆ। ਮੋਦੀ ਸਰਕਾਰ ਨੇ ਸੋਧੇ ਹੋਏ ਭੌ ਪ੍ਰਾਪਤੀ ਬਿੱਲ ਨੂੰ ਲੈ ਕੇ 4 ਵਾਰੀ ਆਰਡੀਨੈਂਸ ਜਾਰੀ ਕੀਤਾ ਸੀਗਾ। ਪੂਰਾ ਜ਼ੋਰ ਲਾਉਣ ਤੋਂ ਬਾਅਦ ਵੀ ਸੰਸਦ ਤੋਂ ਇਸ ਬਿੱਲ ਨੂੰ ਹਰੀ ਝੰਡੀ ਨਹੀਂ ਦਵਾਈ ਜਾ ਸਕੀ, ਔਰ ਇਹ ਇਸੇ ਕਰਕੇ ਜਿਹੜਾ ਸੀਗਾ ਜੀ ਲੈਂਡ ਐਕੁਜੀਸ਼ਨ ਆਰਡੀਨੈਂਸ ਜਿਹੜਾ ਸੀ ਉਹ ਖਤਮ ਹੋ ਗਿਆ। ਅੱਜ ਖਤਮ ਹੋ ਜਾਣਾ ਜੀ ਇਹ, ਜਿਹਨੂੰ ਸਰਕਾਰ ਦੁਬਾਰਾ ਲਾਗੂ ਨਹੀਂ ਕਰੂਗੀ। ਸਿਰੇ ਦਾ ਲੋਕ ਵਿਰੋਧੀ ਹੋਣ ਕਰਕੇ ਇਸ ਬਿੱਲ ਨੂੰ ਭੌ ਪ੍ਰਾਪਤੀ ਬਿੱਲ ਦੀ ਥਾਂ ਜ਼ਮੀਨ ਹਥਿਆਊ ਬਿੱਲ ਵਜੋਂ ਜਿਹੜਾ ਜੀ ਉਹ ਜਾਣਿਆ ਜਾਂਦਾ ਸੀਗਾ। ਪਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਕਿ ਅਸੀਂ ਜ਼ਮੀਨ ਬਿੱਲ ਨੂੰ ਵਾਪਸ ਲੈ ਰਹੇ। ਇਹਦੇ ਇਲਾਵਾ ਪੁਰਾਣੇ ਕਾਨੂੰਨ ਦੇ ਵਿੱਚ ਹੀ 13 ਨੁਕਤਿਆਂ ਨੂੰ ਲਾਗੂ ਜਿਹੜਾ ਕੀਤਾ ਜਾਊਗਾ। ਉਹਨਾਂ ਇਹ ਵੀ ਦਾਅਵਾ ਕੀਤਾ ਜੀ ਕਿ ਇਹਨਾਂ ਨੁਕਤਿਆਂ ਦਾ ਕਿਸਾਨਾਂ ਨੂੰ ਲਾਭ ਹੋਊਗਾ, ਔਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ 13 ਨੁਕਤਿਆਂ ਨੂੰ ਕਾਨੂੰਨ 'ਚ ਸ਼ਾਮਲ ਕਰਨ ਦਾ ਰਾਹ ਜਿਹੜਾ ਜੀ ਉਹ ਸਾਫ਼ ਕੀਤਾ। ਅਸਲ ਦੇ ਵਿੱਚ ਜਿਹੜੀ ਵਿਰੋਧਤਾ ਵੱਖ-ਵੱਖ ਮਾਮਲਿਆਂ ਦੇ ਉੱਤੇ ਹੋ ਰਹੀ ਹੈ, ਜਿਹੜੀ ਸਰਕਾਰ ਘਿਰੀ ਹੋਈ ਹੈ ਜੀ ਇਸ ਵੇਲੇ, ਉਹ ਚਾਹੇ ਜਿਹੜਾ ਜੀ ਉਹਦੇ ਮਿਨਿਸਟਰਾਂ ਨੂੰ ਲੈ ਕੇ ਜਿਹੜੀ ਜੀ ਹੋਵੇ, ਤੇ ਚਾਹੇ ਜਿਹੜਾ ਜੀ ਮੱਧ ਪ੍ਰਦੇਸ਼ ਦੇ ਵਿੱਚ ਕਰਪਸ਼ਨ ਜਿਹੜੀ ਹੋਈ ਹੈ, ਵਿਆਪਮ ਘੁਟਾਲਾ, ਉਹਨੂੰ ਲੈ ਕੇ ਜਿਹੜਾ ਜੀ ਹੋਵੇ, ਤੇ ਜਿਹੜਾ ਹੁਣ ਮਾਮਲਾ ਹਾਰਦਿਕ ਪਟੇਲ ਵਾਲਾ ਆ ਗਿਆ ਜੀ, ਇਹਦੇ ਕਰਕੇ ਸਰਕਾਰ ਜਿਹੜੀ ਹੈ ਜੀ ਉਹਨੇ ਅੜੀ ਜਿਹੜੀ ਹੈ ਜੀ ਉਹ ਛੱਡ ਦਿੱਤੀ ਹੈ ਕਿ ਕਿਸਾਨਾਂ ਨੂੰ ਸ਼ਾਇਦ ਜਿਹੜਾ ਜੀ ਕਿ ਕਿਉਂ ਉਹਦੇ ਵਿਰੋਧ ਦੇ ਵਿੱਚ ਕਰਨਾ, ਤੇ ਨਾਲ ਦੇ ਨਾਲ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਵਾਲੇ ਮਾਮਲਾ ਵੀ ਜਿਹੜਾ ਜੀ ਉਹ ਦਿਨੋਂ ਦਿਨ ਪਚੀਦਾ ਹੁੰਦਾ ਜਾਂਦਾ ਜੀ। ਬਿਲਕੁਲ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਬਿਹਾਰ ਗੱਠਜੋੜ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਬਿਲਕੁਲ ਜੀ, ਇਹ ਜਿਹੜੇ 3 ਧਿਰਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਜਿਹਦੇ ਵਿੱਚ ਨੀਤੀਸ਼ ਕੁਮਾਰ ਹੋਰਾਂ ਦੀ ਜਿਹੜੀ ਹੈ ਜੀ ਉਹ ਪਾਰਟੀ ਹੈ, ਔਰ ਦੂਸਰੀ ਹੈ ਜੀ ਲਾਲੂ ਪ੍ਰਸਾਦ ਯਾਦਵ, ਤੇ ਤੀਜੀ ਕਾਂਗਰਸ। ਇਹਨਾਂ ਤਿੰਨਾਂ ਨੇ ਜਿਹੜਾ ਜੀ ਮਿਲ ਕੇ ਇੱਕ ਵੱਡੀ ਕਾਨਫਰੰਸ ਜਿਹੜੀ ਉਹ ਕਰਕੇ ਤੇ ਜਿਹੜੀ ਆਪਣੀ ਤਾਕਤ ਹੈ ਉਹ ਵਿਖਾਈ ਆ। ਸਵਾਭਿਮਾਨ ਰੈਲੀ ਜਿਹੜੀ ਹੈ ਜੀ ਇਹਨਾਂ ਨੇ ਪਟਨੇ ਦੇ ਵਿੱਚ ਜਿਹੜੀ ਉਹ ਕੀਤੀ ਆ, ਔਰ ਇਹਨਾਂ ਸਾਰਿਆਂ ਨੇ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਦੇ ਉੱਤੇ ਤਿੱਖੇ ਹਮਲੇ ਜਿਹੜੇ ਨੇ ਉਹ ਕੀਤੇ ਨੇ। ਕਾਂਗਰਸ, ਜਨਤਾ ਦਲ ਯੂ, RJD ਤੇ ਸਮਾਜਵਾਦੀ ਪਾਰਟੀ ਜਿਹੜੀ ਹੈ ਜੀ ਉਹਨੇ ਇਹਨਾਂ ਨੇ ਸਾਰਿਆਂ ਨੇ ਜਿਹੜੀ ਹੈ ਜੀ ਇਹ ਇਕੱਠੀ ਰੈਲੀ ਜਿਹੜੀ ਉਹ ਕੀਤੀ ਹੈ। ਇਹਦੇ ਵਿੱਚ ਬੋਲਦਿਆਂ ਸੋਨੀਆ ਗਾਂਧੀ ਨੇ ਇਹ ਕਿਹਾ ਕਿ ਮੋਦੀ ਸਰਕਾਰ ਨੇ ਆਪਣਾ 1/4 ਸਮਾਂ ਜਿਹੜਾ ਮੁਕੰਮਲ ਕਰ ਲਿਆ, ਪਰ ਅਜੇ ਤੱਕ ਉਹ ਸ਼ੋਸ਼ੇਬਾਜ਼ੀ ਜਿਹੜੀ ਆ ਉਹ ਕਰੀ ਜਾਂਦੀ ਆ। ਉਹਨਾਂ ਕਿਹਾ ਕਿ 1 ਕਰੋੜ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਵਾਅਦੇ ਲਈ ਭਾਜਪਾ ਦੀ ਅਗਵਾਈ ਹੇਠਲੀ NDA ਸਰਕਾਰ ਨੂੰ ਜਿਹੜਾ ਜੀ ਉਹਨਾਂ ਨੇ ਘੇਰਿਆ, ਔਰ ਨਾਲ ਦੀ ਨਾਲ ਜਿਹੜੇ ਲਾਲੂ ਪ੍ਰਸਾਦ ਯਾਦਵ ਨੇ ਉਹ ਵੀ ਇੱਕ ਵਾਰੀ ਫੇਰ ਜਿਹੜਾ ਜੀ ਲੋਕਾਂ ਦਾ ਇਕੱਠ ਦੇਖ ਕੇ ਰੰਗ ਦੇ ਵਿੱਚ ਦਿਸੇ, ਔਰ ਨਰਿੰਦਰ ਮੋਦੀ ਹੋਰਾਂ ਨੂੰ ਉਹਨਾਂ ਨੇ ਜਿਹੜਾ ਉਹ ਘੇਰਿਆ। ਔਰ ਜਿਹੜੇ ਨੀਤਿਸ਼ ਕੁਮਾਰ ਨੇ ਮੁੱਖ ਮੰਤਰੀ ਬਿਹਾਰ ਦੇ, ਉਹਨਾਂ ਨੇ ਇਹ ਕਿਹਾ ਕਿ ਬਿਹਾਰੀ ਲੋਕ ਜਿਹੜੇ ਨੇ ਉਹ ਵਿਕਾਊ ਨਹੀਂ, ਜਿਵੇਂ ਕਿ ਨਰਿੰਦਰ ਮੋਦੀ ਹੋਰੀ ਉਹਨਾਂ ਨੂੰ ਜਿਹੜਾ ਜੀ ਉਹ ਵਿਕਾਊ ਸਮਝਦੇ ਨੇ। ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਦਿਆਰਥੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ। ਜੀ ਇਹ ਮੁਕਤਸਰ ਦੇ ਵਿੱਚ ਜਿਹੜਾ ਜੀ
ਹੋਇਆ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ। ਔਰ ਇੱਥੇ ਇੱਕ ਜਿਹੜਾ ਵਿਦਿਆਰਥੀ ਨੇਤਾ ਸੀਗਾ ਜੀ, ਉਹਨੂੰ ਗੋਲੀ ਜਿਹੜੀ ਉਹ ਮਾਰੀ ਗਈ ਆ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਹੈ ਜੀ, ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਜਿਹੜਾ ਜੀ, ਉਹਦੇ ਜਿਹੜਾ ਕੈਂਪਸ ਪ੍ਰੈਜ਼ੀਡੈਂਟ ਤੇ ਮੁਕਤਸਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੌਂਕੀ ਦਾ ਭਤੀਜਾ ਸੀਗਾ ਜੀ, ਅੰਮ੍ਰਿਤਪਾਲ ਸਿੰਘ ਪੈਂਸੀ, ਇਹਦੀ ਜਿਹੜੀ ਹੈ ਜੀ ਇਹ ਹੱਤਿਆ ਕੀਤੀ ਗਈ ਆ। ਉਹਦੇ ਸਿਰ ਤੇ ਛਾਤੀ ਦੇ ਵਿੱਚ ਗੋਲੀਆਂ ਜਿਹੜੀਆਂ ਜੀ ਉਹ ਮਾਰੀਆਂ ਗਈਆਂ ਨੇ। ਕਤਲ ਦਾ ਦੋਸ਼ ਜਿਹੜਾ ਜੀ ਪੈਂਸੀ ਬਾਵਾ ਦੇ ਦੋਸਤ ਭਵਰਪਾਲ ਸਿੰਘ, ਉਹਦੇ ਪਿਤਾ ਨਵਦੀਪ ਸਿੰਘ ਉਰਫ ਨੀਪਾ ਤੇ ਉਹਦੀ ਮਾਂ ਦੇ ਸਿਰ ਜਿਹੜਾ ਜੀ ਉਹ ਲੱਗ ਰਿਹਾ। ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਤਿੰਨਾਂ ਜਣਿਆਂ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ ਦਰਜ ਕਰ ਲਿਆ। ਨਵਦੀਪ ਸਿੰਘ ਦੀ ਲੱਤ ਦੇ ਵਿੱਚ ਗੋਲੀ ਲੱਗਣ ਕਰਕੇ ਸਿਵਲ ਹਸਪਤਾਲ ਮੁਕਤਸਰ ਦੇ ਡਾਕਟਰਾਂ ਨੇ ਉਹਨੂੰ ਲੁਧਿਆਣਾ ਜਿਹੜਾ ਜੀ ਉਹ ਰੈਫਰ ਕੀਤਾ ਦੱਸਿਆ ਜਾਂਦਾ। ਜਿਹੜਾ ਪੈਂਸੀ ਬਾਵਾ ਹੈ ਉਹਦੀ ਜਿਹੜੀ ਲਾਸ਼ ਹੈ ਜੀ ਪੋਸਟਮਾਰਟਮ ਕਰਕੇ ਜਿਹੜੀ ਆ ਹਵਾਲੇ ਕੀਤੀ ਗਈ ਹੈ ਵਾਰਸਾਂ ਦੇ, ਔਰ ਜਿੱਥੇ ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਇਹ ਪਤਾ ਲੱਗਾ ਜੀ ਕਿ ਐਕਚੁਅਲੀ ਜਿਹੜਾ ਜੀ ਕੁਛ ਟਸਲ ਜਿਹੜੀ ਹੈ ਪਿਛਲੇ ਕੁਛ ਸਮੇਂ ਤੋਂ ਇਹਨਾਂ ਦੀ ਜਿਹੜੀ ਉਹ ਚੱਲ ਰਹੀ ਸੀਗੀ। ਇਹ ਜਿਹੜਾ ਪੈਂਸੀ ਸੀਗਾ ਜੀ, ਇਹ ਦਾਵਤ ਹੋਟਲ ਦੇ ਵਿੱਚ ਕੋਈ ਪਾਰਟੀ ਵਗੈਰਾ ਦੇ ਵਿੱਚ ਗਿਆ ਸੀਗਾ। ਉੱਥੇ ਪੈਂਸੀ ਨੂੰ ਰੁਪਾਣਾ ਤੋਂ ਉਹਦੇ ਦੋਸਤ ਜਿਹੜਾ ਸੀਗਾ ਜੀ ਕੰਵਰਪਾਲ ਸਿੰਘ ਦਾ ਫੋਨ ਆ ਗਿਆ ਤੇ ਉਹ ਰੁਪਾਣਾ ਜਿਹੜਾ ਸੀਗਾ ਚਲੇ ਗਿਆ। ਔਰ ਜਦੋਂ ਰਾਤ ਤੱਕ ਉਹ ਨਾ ਆਇਆ ਤਾਂ ਜਿਹੜਾ ਜੀ ਇਹ ਦੱਸਿਆ ਗਿਆ ਜੀ ਕਿ ਉਹਨੂੰ ਤਾਂ ਜਿਹੜੀ ਉਹਦੀ ਲੜਾਈ ਜਿਹੜੀ ਆ ਉਹ ਹੋ ਗਈ ਆ, ਔਰ ਜਿਹਦੇ ਕਰਕੇ ਇਹ ਜਿਹੜਾ ਪੈਂਸੀ ਸੀਗਾ ਜੀ ਉਹਨੂੰ ਗੋਲੀਆਂ ਮਾਰਤੀਆਂ ਗਈਆਂ। ਪੁਲਿਸ ਜਿਹੜੀ ਹੈ ਜੀ ਅਜੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈ ਕਿ ਕੀ ਇਹਨਾਂ ਤੋਂ ਇਲਾਵਾ ਵੀ ਕੋਈ ਇਹਦੇ ਵਿੱਚ ਸ਼ਾਮਲ ਹੈ ਜਾਂ ਫਿਰ ਦੁਸ਼ਮਣੀ ਦੀ ਜਿਹੜੀ ਹੈ ਜੀ ਉਹ ਵਜ੍ਹਾ ਖਾਸ ਤੌਰ ਦੇ ਉੱਤੇ ਉਹ ਕੀ ਹੈ ਜੀ। ਜੀ ਅਤੇ ਇੱਕ ਖਬਰ ਆ ਰਹੀ ਵੀ ਜਿਹੜਾ ਰਣਜੀਤ ਸਾਗਰ ਡੈਮ ਦਾ ਪੁਨਰਵਾਸ ਯੋਜਨਾ ਸੀ ਉਸ ਦੀ ਮੁੜ ਕੇ ਵਿਜੀਲੈਂਸ ਜਾਂਚ ਜਿਹੜੀ ਹੈ ਸ਼ੁਰੂ ਕੀਤੀ ਜਾਊਗੀ। 35 ਸਾਲ ਬਾਅਦ ਜਿਹੜਾ ਜੀ ਇਹ ਚੀਜ਼ਾਂ ਯਾਦ ਆਉਂਦੀਆਂ, ਕੀ ਦਰਸਾਉਂਦੀਆਂ? ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਜਿਹੜੇ ਫਰਜ਼ੀ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹ ਤੋਂ ਲਾਭ ਹਾਸਲ ਕੀਤੇ ਸੀਗੇ ਜੀ, ਉਹਨਾਂ ਦੇ ਖਿਲਾਫ ਜਿਹੜੀ ਹੈ ਜੀ ਇਹ ਮੁਹਿੰਮ ਵਿੱਢੀ ਗਈ ਆ। ਹੁਣ ਤੱਕ 35 ਸਾਲਾਂ ਦੇ ਵਿੱਚ ਕੀ ਉਹਦੇ ਵਿੱਚੋਂ ਲੱਭੂਗਾ ਜੀ? ਮੇਰਾ ਨਹੀਂ ਖਿਆਲ ਬਹੁਤਾ ਕੁਛ ਲੱਭਣਾ ਜੀ। ਸਮੇਂ ਦੀ ਬਰਬਾਦੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ, ਟਾਈਮ ਦੇ ਨਾਲ ਤਾਂ ਕੀਤਾ ਇਹਨੇ ਜੀ ਕਦੀ। ਜੀ ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਕਮਲ ਸ਼ਰਮਾ ਦੇ ਨਜ਼ਦੀਕੀ ਜਿਹੜੇ ਆ ਨਸ਼ਿਆਂ ਸਮੇਤ ਗ੍ਰਿਫਤਾਰ। ਜੀ ਇਹ ਜਿਹੜਾ ਜੀ ਇੱਕ ਕਿਸਮ ਦੇ ਨਾਲ ਇੱਕ ਬਹੁਤ ਵੱਡਾ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜਿਹੜੇ ਕਮਲ ਸ਼ਰਮਾ ਨੇ ਜੀ ਪੰਜਾਬ ਭਾਜਪਾ ਦੇ ਪ੍ਰਧਾਨ, ਕਿਉਂਕਿ ਪਹਿਲਾਂ ਹੀ ਉਹ ਘਿਰੇ ਹੋਏ ਨੇ, ਉਹਨਾਂ ਦਾ PA ਵੀ ਅੰਦਰ ਆ ਤੇ ਉਹਨਾਂ ਦਾ OST ਜਿਹੜਾ ਜੀ ਉਹਨੂੰ ਪੁਲਿਸ ਲੱਭਦੀ ਫਿਰਦੀ ਆ ਪੋਥੀ ਨੂੰ। ਤੇ ਇਹ ਜਿਹੜਾ ਜੀ ਨਮਾਣਾ ਨਾਮ ਆ ਜੀ ਉਹਦਾ, ਵੈਸੇ ਹੈ ਨਮਾਣਾ ਨਹੀਂ ਗਾ, ਜਰਨੈਲ ਸਿੰਘ ਉਰਫ ਜੱਜ ਨਮਾਣਾ ਜਿਹੜਾ ਜੀ ਇਹ ਜਿਹੜਾ ਜੀ ਫਸਿਆ ਇਸ ਵੇਲੇ, ਔਰ ਫਿਰੋਜ਼ਪੁਰ ਦਾ ਇਹ ਰਹਿਣ ਵਾਲਾ ਜੀ। ਇਹਨੂੰ ਰਾਜਸਥਾਨ ਦੇ ਜ਼ਿਲ੍ਹਾ ਚਿਤੌੜਗੜ੍ਹ ਦੇ ਵਿੱਚ ਪੈਂਦੇ ਥਾਣੇ ਨਿਮਾਣੇ ਦੀ ਪੁਲਿਸ ਨੇ ਉਹਦੇ 3 ਹੋਰ ਸਾਥੀਆਂ ਸਣੇ ਸੁਖਵਿੰਦਰ ਸਿੰਘ, ਸਾਧੂ ਰਾਮ ਤੇ ਪ੍ਰਗਟ ਸਿੰਘ ਦੇ ਨਾਲ ਨਸ਼ੀਲੇ ਪਦਾਰਥਾਂ ਦੇ ਸਣੇ ਕਾਬੂ ਕੀਤਾ ਜੀ। ਇਹਨਾਂ ਕੋਲੋਂ 3 ਕਿਲੋ ਫੀਮ ਤੇ 190 ਕਿਲੋ ਭੁੱਕੀ ਜਿਹੜੀ ਹੈ ਜੀ ਉਹ ਬਰਾਮਦ ਹੋਈ ਹੈ ਜੀ। ਜੱਜ ਨਿਮਾਣਾ ਜਿਹੜਾ ਜੀ ਉਹਨੂੰ ਹੁਣੇ ਹੀ ਅਜੇ ਭਾਜਪਾ ਦੇ ਜਿਹੜਾ ਜੀ ਫਿਰੋਜ਼ਪੁਰ ਦੇ ਜ਼ਿਲ੍ਹਾ ਘੱਟ ਗਿਣਤੀ ਸੈੱਲ ਦਾ ਦਿਹਾਤੀ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀਗਾ। ਉਹ ਫਿਰੋਜ਼ਪੁਰ ਦੇ ਨੇੜੇ ਪਿੰਡ ਸੋਢੀ ਨਗਰ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਨਾਲ ਉਹਦੇ ਧੰਨਵਾਦੀ ਫਲੈਕਸ ਬੋਰਡ ਜਿਹੜੇ ਜੀ ਉਹ ਅਜੇ ਵੀ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਆ ਜੀ। ਜਿਹੜਾ ਜੀ ਇਹ ਇੱਕ ਝਟਕਾ ਜੀ ਬਹੁਤ ਵੱਡਾ ਬਹੁਤ ਵੱਡਾ ਜਿਹੜਾ ਝਟਕਾ ਉਹ ਕਿਹਾ ਜਾ ਸਕਦਾ ਕਮਲ ਸ਼ਰਮਾ ਦੇ ਵਾਸਤੇ। ਹੁਣ ਜਿਹੜਾ ਜੀ ਹੋ ਸਕਦਾ ਕਿ ਇਹ ਜਿਹੜਾ ਜੀ ਇਹ ਕਹਿਣ ਕਿ ਇਹ ਇੱਕ ਸਾਜ਼ਿਸ਼ ਹੈ, ਪਰ ਮੇਰਾ ਖਿਆਲ ਜਿਹੜਾ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਫਸ ਗਏ ਜੀ, ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੇ ਆ ਜੀ ਉਹ ਫਸ ਗਏ ਕਮਲ ਸ਼ਰਮਾ ਹੋਰੀ। ਉਹ ਪਹਿਲਾ ਸਵਾਲ ਜਿਹੜਾ ਜੀ ਉਹ ਪਹਿਲਾਂ ਜਿਹੜੇ ਸੀਗੇ ਜੀ ਉਹ ਉੱਠ ਰਹੇ ਸੀਗੇ ਕਮਲ ਸ਼ਰਮਾ ਦੇ ਉੱਤੇ, ਉਹਦੇ PA ਨੂੰ ਲੈ ਕੇ, ਉਹਦੇ OST ਨੂੰ ਲੈ ਕੇ, ਤੇ ਆਈ ਥਿੰਕ ਜਿਹੜਾ ਜੀ ਇਹ ਤਾਂ ਵੱਡੇ ਸਵਾਲ ਜਿਹੜੇ ਜੀ ਉਹ ਖੜੇ ਹੋ ਗਏ ਜੀ। ਅਕਸਰ ਦੇਖਦੇ ਹਾਂ ਵੀ ਜਿਹੜੀ ਖਬਰ ਆ ਚਿੱਟੇ ਵਗੈਰਾ ਦੀ ਹੀ ਆਉਂਦੀ ਆ, ਜਿਹੜੇ ਸਿੰਥੈਟਿਕ ਡਰੱਗਾਂ ਦੀ। ਹੁਣ ਭੁੱਕੀ ਫੀਮ ਵਾਲਾ ਵੀ ਫੜਿਆ, ਕਿਤੇ ਲੱਗਦਾ ਵੀ ਰਾਹ ਪੱਧਰਾ ਕਰ ਰਿਹਾ ਵੀ ਹੁਣ ਭਾਜਪਾ ਦੇ ਨਾਲ ਉਹ ਨਾਤਾ ਤੋੜ ਹੀ ਲਿਆ ਜਾਵੇ। ਕਿਹਾ ਜਾ ਸਕਦਾ ਜੀ ਕਿਤੇ ਨਾ ਕਿਤੇ। ਦੂਜਾ ਇਹ ਆ ਕਿ ਆਪਣਾ ਵੀ ਰਾਹ ਜਿਹੜਾ ਜੀ ਉਹ ਪੱਧਰਾ ਕਰ ਰਹੇ ਹੋ ਸਕਦੇ ਆ ਜੀ ਵੀ ਸਾਡੇ ਉੱਤੇ ਤੁਸੀਂ ਇਲਜ਼ਾਮ ਜਿਹੜਾ ਉਹ ਲਾਓਗੇ ਤੇ ਫਿਰ ਸਾਡੇ ਕੋਲੇ ਵੀ ਜਿਹੜਾ ਇਲਜ਼ਾਮ ਲਾਉਣ ਨੂੰ ਹੈਗਾ ਨਾ ਜੀ। ਇਹ ਸਿਆਸਤ ਦੇ ਵਿੱਚ ਇੱਕ ਜਿਹੜੀ ਬੜੀ ਖਤਰਨਾਕ ਖੇਡ ਜਿਹੜੀ ਹੈ ਨਾ ਜੀ ਉਹ ਸ਼ੁਰੂ ਹੋ ਗਈ ਹੋਈ ਆ, ਜਿਹਦੇ ਵਿੱਚ ਜੇ ਕਿਸੇ ਦੇ ਉੱਤੇ ਕੋਈ ਦੋਸ਼ ਲੱਗਦਾ ਹੈ ਕਿ ਆਹ ਦੇਖੋ ਤੁਸੀਂ
ਕਰਪਸ਼ਨ ਜਿਹੜੀ ਆ ਉਹ ਕੀਤੀ ਆ ਤੁਸੀਂ ਗਲਤ ਕੰਮ ਕੀਤਾ ਤੇ ਝੱਟ ਦੇਣੀ, ਉਹ ਅੱਗੋਂ ਕਹਿੰਦੇ ਤੁਹਾਡੇ ਬੰਦਿਆਂ ਨੇ ਵੀ ਤਾਂ ਕੀਤਾ ਨਾ, ਉਹ ਡਿਨਾਈ ਨਹੀਂ ਕਰਦੇ ਉਹਨੂੰ, ਜਾਂ ਇਹ ਨਹੀਂ ਕਹਿੰਦੇ ਕਿ ਆਹ ਜਿਹੜੀ ਇਹਦੀ ਗਲਤ ਹੋਈ ਹੈ। ਉਹ ਦੂਸਰੀ ਜਿਹੜੀ ਆਪੋਜੀਸ਼ਨ ਪਾਰਟੀ ਜਿਹੜੀ ਦੋਸ਼ ਲਾਉਂਦੀ ਆ ਉਹਦੇ ਬੰਦੇ ਗਿਣਨੇ ਸ਼ੁਰੂ ਕਰਦੀ, ਤੁਹਾਡੇ ਬੰਦਿਆਂ ਨੇ ਫਲਾਣੇ ਟਾਈਮ ਦੇ ਉੱਤੇ ਆਹ ਗਲਤ ਕੰਮ ਉਹਨਾਂ ਨੇ ਵੀ ਤਾਂ ਕੀਤੇ ਸੀਗੇ, ਜੇ ਸਾਡੇ ਤੇ ਦੋਸ਼ ਲਾਉਂਦੇ ਹੋ ਤਾਂ ਤੁਸੀਂ ਵੀ ਸ਼ਾਮਲ ਨੇ, ਭਾਵ ਕਿ ਚੋਰ ਮਸੇਰੇ ਭਾਈ ਜੀ ਸਾਰੇ ਜਿਹੜੇ ਆ ਉਹ ਰਲੇ ਹੋਏ ਨੇ। ਜੀ ਜੀ। ਤੇ ਜੇ ਅਗਲੀ ਗੱਲ ਕਰੀਏ ਵੀ ਅਕਾਲੀ ਕੌਂਸਲਰ ਦੇ ਇੱਕ ਮੁੰਡੇ ਨੇ ਇੱਕ ਬੱਸ 'ਚ ਕੁੜੀ ਨਾਲ ਛੇੜਛਾੜ ਕੀਤੀ, ਫਿਰ ਮੁਆਫੀ ਵੀ ਮੰਗੀ। ਜੀ ਇਹ ਤਕਰੀਬਨ ਰੋਜ਼ ਦਾ ਜਿਹੜਾ ਜੀ ਉਹ ਵਰਤਾਰਾ ਹੀ ਹੋ ਗਿਆ। ਇੱਕ ਦੋ ਚੀਜ਼ਾਂ ਇਹਦੇ ਨਾਲ ਇਹ ਜੁੜ ਗਈਆਂ ਜੀ, ਬੱਸ ਫੇਰ ਔਰਬਿਟ ਸੀਗੀ, ਜਿਹੜੀ ਹੁਣ ਬੱਸਾਂ ਹੀ ਔਰਬਿਟ ਨੇ, ਜਦੋਂ ਇਸੇ ਕਰਕੇ ਐਕਸੀਡੈਂਟਾਂ ਦੇ ਵਿੱਚ ਲੋਕ ਕਹਿੰਦੇ ਨੇ ਕਿ ਇੰਨੀਆਂ ਉਹ ਐਕਸੀਡੈਂਟ ਕਿਉਂ ਕਰਦੀਆਂ, ਜਦੋਂ ਬੱਸ ਹੀ ਹਰੇਕ ਦੂਜੀ ਜਿਹੜੀ ਆ ਉਹ ਤੁਹਾਨੂੰ ਔਰਬਿਟ ਤੇ ਡੱਬ ਵਾਲੀ ਤੇ ਦੀਂਦੀ ਆ, ਵੀ ਐਕਸੀਡੈਂਟ ਵੀ ਉਸ ਹਿਸਾਬ ਨਾਲ ਜ਼ਿਆਦਾ ਹੋਣੇ ਆ। ਇਹ ਬੱਸ ਜਿਹੜੀ ਬਠਿੰਡੇ ਤੋਂ ਚੱਲੀ ਸੀਗੀ ਜੀ ਨੰਗਲ ਜਾਣ ਵਾਲੀ, ਇਹਦੇ ਵਿੱਚ ਇੱਕ ਜਿਹੜਾ ਜੀ ਅਕਾਲੀ ਕੌਂਸਲਰ ਦੇ ਮੁੰਡੇ ਨੇ ਥਾਪਰ ਇੰਸਟੀਚਿਊਟ ਦੀ ਇੱਕ ਜਿਹੜੀ ਲੜਕੀ ਸੀਗੀ ਉਹਦੇ ਨਾਲ ਛੇੜਖਾਨੀ ਕੀਤੀ, ਮਾਮਲਾ ਜਿਹੜਾ ਜੀ ਉਹ ਭਖ ਪਿਆ। ਡਰਾਈਵਰ ਨੇ ਬੱਸ ਦੇ ਨੇ ਉਹਨੂੰ ਇਹ ਪਤਾ ਸੀਗਾ ਜੀ ਇਹ ਕੰਟਰੋਵਰਸੀ ਛਿੜ ਪੈਣੀ ਆ, ਉਹਨੇ ਦਵਾ ਫੋਨ ਜਿਹੜਾ ਸੀਗਾ ਪੁਲਿਸ ਨੂੰ ਕੀਤਾ ਤੇ ਜਿਹੜੀ ਪੁਲਿਸ ਨੇ ਸੀ ਰਾਮਪੁਰਾ ਫਾਟਕ ਦੇ ਉੱਤੇ ਜਿਹੜਾ ਸੀਗਾ ਜੀ ਇਹ ਬੱਸ ਨੂੰ ਰੋਕ ਲਿਆ ਤੇ ਉੱਥੇ ਜਿਹੜਾ ਸੀਗਾ ਜੀ ਇਸ ਮੁੰਡੇ ਨੂੰ ਥੱਲੇ ਲਾ ਲਿਆ ਪੁਲਿਸ ਨੇ, ਔਰ ਉਹਨੇ ਇਹ ਕਿਹਾ ਜੀ ਕਿ ਮੈਂ ਜਿਹੜੀ ਪਟਿਆਲੇ ਜਾ ਰਹੀ ਲੜਕੀ ਸੀ ਅਚਾਨਕ ਕਿਤੇ ਹੱਥ ਲੱਗ ਗਿਆ, ਜਦੋਂ ਕਿ ਲੜਕੀ ਨੇ ਇਹ ਗੱਲ ਜਿਹੜੀ ਕਹੀ ਕਿ ਅਚਾਨਕ ਹੱਥ ਨਹੀਂ ਲੱਗਿਆ, ਇਹ ਬਾਰ-ਬਾਰ ਜਿਹੜਾ ਸੀਗਾ ਲੜਕਾ ਉਹਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇੱਕ ਇਹਦੇ ਵਿੱਚ ਪੋਜ਼ਿਟਿਵ ਜਿਹੜਾ ਸਾਈਨ ਆ ਉਹ ਬੜੀ ਦੇਰ ਬਾਅਦ ਇਹ ਦੱਸਿਆ ਕਿ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਗੋਲ ਪਈਆਂ ਸਾਰੀਆਂ, ਔਰ ਉਹਨਾਂ ਨੇ ਲੜਕੀ ਦਾ ਜਿਹੜਾ ਸੀਗਾ ਪੂਰਾ ਸਾਥ ਦਿੱਤਾ ਇਸ ਮਾਮਲੇ ਦੇ ਉੱਤੇ ਕਿ ਉਹ ਇਹਦੇ ਨਾਲ ਜਿਹੜਾ ਜੀ ਛੇੜਖਾਨੀ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਿਹਾ, ਤੇ ਜੇ ਇਹ ਸ਼ਾਇਦ ਉੱਤਰ ਕੇ ਭੱਜ ਜਾਂਦਾ ਜੇ ਲੋਕ ਜਿਹੜੇ ਸੀ ਉਹ ਸੁਚੇਤ ਨਾ ਹੁੰਦੇ ਜਾਂ ਉਹ ਇਹਨੂੰ ਜਿਹੜਾ ਜੀ ਉਹ ਫੜ ਕੇ ਨਾ ਰੱਖਦੇ। ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ ਜਿਹੜਾ ਮੁੰਡਾ ਸੀਗਾ ਜੀ ਉਹਨੇ ਲਿਖਤੀ ਮੁਆਫੀ ਜਿਹੜੀ ਆ ਉਹ ਲੜਕੀ ਤੋਂ ਮੰਗ ਲਈ ਆ, ਜਿਹਦੇ ਕਰਕੇ ਉਹਦੇ ਨਾਲ ਸਮਝੌਤਾ ਹੋਇਆ। ਲੜਕੀ ਦਾ ਪਰਿਵਾਰ ਵੀ ਉੱਥੇ ਆ ਗਿਆ ਸੀਗਾ ਜਿਨ੍ਹਾਂ ਨੇ ਇਸ ਲਿਖਤੀ ਸਮਝੌਤੇ ਨੂੰ ਜਿਹੜਾ ਉਹ ਮੰਨ ਲਿਆ ਜੀ। ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਹੋਣਾ ਦੇ ਵੱਲੋਂ ਜੈਤੋਂ ਦੇ ਵਿੱਚ ਸ਼ਕਤੀ ਪ੍ਰਦਰਸ਼ਨ। ਜੀ ਬਿਲਕੁਲ, ਇਹ ਜਿਹੜਾ ਜੀ ਜੈਤੋ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਆ ਜੀ ਉਹ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਔਰ ਇਹਦੇ ਵਿੱਚ ਉਹਨਾਂ ਨੇ ਰਗੜੇ ਜਿਹੜੇ ਨੇ ਜੀ ਉਹ ਲਾਏ ਨੇ ਜੀ ਜਿਹੜੇ ਬਾਦਲਾਂ ਨੂੰ, ਔਰ ਉਹ ਆਪਣੇ ਥੋੜੇ ਪੁਰਾਣੇ ਰੌਂ ਦੇ ਵਿੱਚ ਜਿਹੜਾ ਜੀ ਜਿਹੜੇ ਉੱਥੇ ਇਹਨਾਂ ਦੇ ਰੈਲੀ ਆਯੋਜਨ ਕਰਨ ਵਾਲੇ ਸੀਗੇ ਜੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਜੀ ਪੇਸ਼ ਕੀਤਾ ਭਵਿੱਖ ਦੇ ਜਿਹੜਾ ਜੀ ਮੁੱਖ ਮੰਤਰੀ ਵਜੋਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੇ ਪਰਚੇ ਪੁਲਿਸ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਉੱਤੇ ਦਾਇਰ ਕੀਤੇ ਜਾ ਰਹੇ ਨੇ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਜੀ ਉਹ ਦੇਣਾ ਪੈਣਾ, ਤੇ ਉਹਨਾਂ ਨੇ ਇੱਕ ਵਾਰੀ ਫਿਰ ਕਿਹਾ ਕਿ ਮੈਨੂੰ ਆ ਲੈਣ ਦਿਓ ਪਾਵਰ ਦੇ ਵਿੱਚ, ਇਹ ਬਾਦਲਾਂ ਨੂੰ ਜਿਹੜਾ ਜੀ ਮੈਂ ਲੰਮੇ ਪਾਉਂਗਾ। ਤੋ ਜਿਹੜੇ ਉੱਥੇ ਲੋਕ ਨੇ ਜੀ ਉਹਨਾਂ ਨੇ ਵੀ ਤਾੜੀਆਂ ਮਾਰ ਕੇ ਜਿਹੜਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਸ ਗੱਲ ਦਾ ਜਿਹੜਾ ਜੀ ਉਹ ਸਵਾਗਤ ਕੀਤਾ ਕਿ ਉਹ ਆਪਣੀ ਪੁਰਾਣੀ ਬੋਲੀ ਸ਼ੈਲੀ ਦੇ ਵਿੱਚ ਜਿਹੜਾ ਜੀ ਉਹ ਪਰਤੇ ਨੇ। ਥੋੜੀ ਦੇਰ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਖੂੰਡਿਆਂ ਨਾਲ ਹੁਣ ਨਹੀਂ ਸਰਨਾ, ਪਾਲਿਸੀਜ਼ ਦੇ ਨਾਲ ਸਰੂਗਾ, ਪਰ ਉਹਨਾਂ ਨੂੰ ਲੱਗਦਾ ਜੀ ਕਿ ਖੂੰਡਿਆਂ ਵਾਲੀ ਜਿਹੜੀ ਰਾਜਨੀਤੀ ਆ ਉਹਦੇ ਉੱਤੇ ਹੀ ਵਾਪਸ ਜਿਹੜਾ ਜੀ ਉਹ ਆਉਣਾ ਪੈਣਾ। ਇਹਦੇ ਨਾਲ ਇੱਕ ਇਹ ਵੀ ਹੋਇਆ ਕਿ ਜਿਹੜੇ ਪ੍ਰਤਾਪ ਸਿੰਘ ਹੋਰਾਂ ਦੇ ਖੇਮੇ ਦੇ ਬੰਦੇ ਨੇ ਉਹ ਵੀ ਕਾਫੀ ਜਿਹੜੇ ਜੀ ਇਸ ਰੈਲੀ ਦੇ ਵਿੱਚ ਪਰਤਾਏ, ਸ਼ਾਇਦ ਕਿਤੇ ਉਹ ਵੀ ਜਿਹੜਾ ਜੀ ਉਹ ਮੰਨ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜਾ ਜੀ ਉਹ ਜਾਣਾ ਹੀ ਪੈਣਾ ਉਹਨਾਂ ਨੂੰ ਸੂਨਰ ਔਰ ਜਿਹੜਾ ਜੀ ਲੇਟਰ। ਜਿਹਦੇ ਕਰਕੇ ਉਹਨਾਂ ਨੇ ਜੀ ਇਹ ਤੁਸੀਂ ਇਹ ਕਹਿ ਲਓ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਆਏ ਇਸ ਰੈਲੀ ਦੇ ਵਿੱਚ ਜਿਹੜਾ ਜੀ ਉਹ ਦਿਸੇ। ਇਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵਾਸਤੇ ਝਟਕਾ ਕਿਹਾ ਜਾ ਸਕਦਾ। ਉਧਰ ਜਿਹੜਾ ਰੱਖੜ ਪੁੰਨਿਆ ਤੇ ਉਹ ਗਏ ਨਹੀਂ ਸਨ ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਹੜੀਆਂ ਉਹ ਮਾੜੀਆਂ ਮੋਟੀਆਂ ਖਬਰਾਂ ਚੱਲ ਰਹੀਆਂ ਸੀ ਉਹਨਾਂ ਨੂੰ ਵੀ ਇੱਕ ਕਿਸਮ ਦੇ ਨਾਲ ਉਹਨਾਂ ਨੇ ਚੁੱਪ ਕਰਾਤਾ ਜੀ ਇਹ ਰੈਲੀ ਜਿਹੜੀ ਕਰਕੇ, ਔਰ ਇਹਦੇ ਵਿੱਚ ਇਕੱਠ ਜਿਹੜਾ ਜੀ ਦਿਖਾ ਕੇ। ਜੀ। ਅਰੁਣਦਿੱਤੀ ਰਾਏ ਹੋਣਾ ਨੇ ਕਿਹਾ ਵੀ ਦੇਸ਼ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੀ ਅਰੁਣਦਿੱਤੀ ਰਾਏ ਹੈ ਉਹ ਪ੍ਰਸਿੱਧ ਸੋਸ਼ਲ ਵਰਕਰ ਹੈ ਜੀ। ਇੱਥੇ ਜਲੰਧਰ ਦੇ ਵਿੱਚ ਉਹ ਆਏ ਸਨ, ਲੇਖਕ ਨੇ, ਔਰ ਅਰੁਣਦਿੱਤੀ ਰਾਏ ਉਹਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਗੁਜਰਾਤ ਦੇ ਵਿੱਚ ਪਟੇਲ ਭਾਈਚਾਰੇ ਦੇ ਵੱਲੋਂ ਰਾਖਵਾ ਕਰਨ ਮੰਗੇ ਜਾਣ ਲਈ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹ ਕਹਿੰਦੇ ਕਿ ਅਸਲ ਦੇ ਵਿੱਚ ਦੇਸ਼ ਦੇ ਵਿੱਚ ਰਾਖਵੇਂ ਕਰਨ ਦੇ ਵਿਰੁੱਧ ਜਿਹੜਾ ਜੀ ਉਹ ਮਾਹੌਲ ਸਿਰਜਿਆ ਜਾ ਰਿਹਾ। ਉਹਨਾਂ ਨੇ ਜਿਹੜਾ ਜੀ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਅਵਤਾਰ ਸਿੰਘ ਪਾਸ਼ ਦੇ ਜਿਹੜਾ ਜਨਮ ਦਿਨ ਸੀਗਾ ਜੀ ਉਹਨੂੰ ਸਮਰਪਿਤ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਜਿਹੜਾ ਸੀਗਾ ਜੀ ਉਹਦੇ ਸਮਾਗਮ ਦੇ ਵਿੱਚ ਬੋਲਦਿਆਂ ਹੋਇਆਂ ਇਹ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਦੇਸ਼ ਦੇ ਵਿੱਚ ਦਲਿਤਾਂ ਨੂੰ
ਜਿਹੜਾ ਰਾਖਵਾਂਕਰਨ ਦਿੱਤਾ ਜਾ ਰਿਹਾ ਉਹ ਇੱਕ ਸਮਾਜਿਕ ਮੁੱਦਾ ਵੀ ਹੈ, ਕਿਉਂਕਿ ਰਾਖਵਾਂਕਰਨ ਹੋਣ ਦੇ ਬਾਵਜੂਦ ਦਲਿਤਾਂ ਦੇ ਨਾਲ ਬੇਇਨਸਾਫੀ ਜਿਹੜੀ ਆ ਉਹ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ਤੋਂ ਰਾਖਵਾਂਕਰਨ ਜਿਹੜਾ ਕੋਈ ਤਾਕਤ ਉਹ ਖੋਣਾ ਚਾਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ ਸਾਨੂੰ ਫਿਲਮਾਂ ਤੇ ਟੀਵੀ ਦੇ ਵਿੱਚ ਜਿਹੜਾ ਦਿਖਾਇਆ ਜਾ ਰਿਹਾ ਉਹਦੇ ਵਿੱਚ ਉਹ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਔਰ ਦੇਸ਼ ਦੇ ਵਿੱਚ ਹਿੰਦੂਤਵ ਦੇ ਵੱਲੋਂ ਮੁਸਲਿਮ ਵਿਰੋਧੀ ਮਾਹੌਲ ਵੀ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ। ਬਹੁਤੀਆਂ ਫਿਲਮਾਂ ਤੇ ਟੀਵੀ ਸੀਰੀਅਲ ਦੇ ਵਿੱਚ ਜਿਹੜਾ ਮੁਸਲਿਮ ਕਿਰਦਾਰ ਕਰਨ ਵਾਲਿਆਂ ਨੂੰ ਅੱਤਵਾਦੀ ਜਾਂ ਦੇਸ਼ ਧਰੋਹੀ ਜਿਹੜਾ ਉਹ ਵਿਖਾਇਆ ਜਾਂਦਾ ਤੇ ਜਿਹੜਾ ਦੇਸ਼ ਭਗਤ ਹੁੰਦਾ ਉਹ ਜਿਹੜਾ ਮਰ ਜਾਂਦਾ। ਔਰ ਉਹਨੇ ਇਹ ਕਿਹਾ ਜੀ ਕਿ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਹਿੰਦੂਵਾਦੀ ਜਿਹੜਾ ਫਾਸ਼ੀਵਾਦ ਹੈ ਉਹ ਬੜੇ ਵੱਧ ਰਿਹਾ ਹੈ। ਉਹਨਾਂ ਨੇ ਇਹ ਵੀ ਛੱਤੀਸਗੜ੍ਹ ਦੀ ਉਦਾਹਰਨ ਵੀ ਦਿੱਤੀ ਹੈ, ਉੱਥੇ ਮਾਓਵਾਦੀਆਂ ਵਿਰੁੱਧ ਆਮ ਲੋਕਾਂ ਨੂੰ ਉਕਸਾਉਣ ਲਈ ਇੱਕ ਨੀਤੀ ਬਣਾਈ ਗਈ ਹੈ ਕਿ ਹਰ ਘਰ ਦੇ ਵਿੱਚ ਟੀਵੀ ਜਿਹੜਾ ਉਹ ਪੁੱਜਦਾ ਕੀਤਾ ਜਾਵੇ। ਅਰੁੰਧਤੀ ਰਾਏ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਇਸ ਵੇਲੇ ਜਿਹੜਾ ਐਮਰਜੈਂਸੀ ਵਰਗੀ ਸਥਿਤੀ ਜਿਹੜੀ ਹੈ ਉਹ ਮੁਲਕ ਦੀ ਬਣਦੀ ਜਾਂਦੀ ਹੈ। ਕੁਛ ਸਮਾਂ ਪਹਿਲਾਂ ਬੜਾ ਰੌਲਾ ਰੱਪਾ ਜਿਹੜਾ ਪੈ ਗਿਆ ਸੀਗਾ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਇਹ ਗੱਲ ਕਹਿਤੀ ਸੀ ਕਿ ਪੰਜਾਬ ਜਿਹੜਾ ਭਾਰਤ ਹੈ ਉਹ ਐਮਰਜੈਂਸੀ ਵਰਗੇ ਹਾਲਾਤਾਂ ਵੱਲ ਨੂੰ ਵੱਧ ਰਿਹਾ ਹੈ, ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਬੜੀ ਆਲੋਚਨਾ ਹੋਈ ਸੀ, ਬਹੁਤ ਜਿਹੜਾ ਚਰਚਾ ਛਿੜ ਪਿਆ ਸੀਗਾ। ਤੇ ਬਾਅਦ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਕਹਿਤਾ ਸੀਗਾ ਜੀ ਕਿ ਮੇਰਾ ਬਿਆਨ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਪਰ ਜੇ ਦੇਖਿਆ ਜਾਵੇ ਉਦੋਂ ਤੋਂ ਉਸ ਬਿਆਨ ਤੋਂ ਹੁਣ ਤੱਕ ਉਹ ਚਾਹੇ ਜਿਹੜਾ ਹੋਵੇ ਜਿਹੜੇ ਨਕਸਲਾਈਟ ਨੇ ਉਹਨਾਂ ਦੀਆਂ ਹੋਵੇ, ਚਾਹੇ ਜਿਹੜਾ ਪਟੇਲਾਂ ਦਾ ਹੋਵੇ, ਤੇ ਚਾਹੇ ਜਿਹੜਾ ਵਨ ਰੈਂਕ ਵਨ ਪੈਨਸ਼ਨ ਵਾਲਾ ਹੋਵੇ, ਤੇ ਦੂਸਰਾ ਜਿਹੜੇ ਕਰਪਸ਼ਨ ਹੈ ਜਿੰਨਾ ਇਹਦਾ ਚੱਲ ਰਿਹਾ, ਆਈ ਥਿੰਕ ਕਿਤੇ ਨਾ ਕਿਤੇ ਹਾਲਾਤ ਤਾਂ ਜਿਹੜੇ ਨੇ ਜੀ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਰਹੇ ਨੇ। ਜੀ 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 ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਹਰਿੰਦਰ ਸਿੰਘ ਖਾਲਸਾ ਡਾਕਟਰ ਧਰਮਵੀਰ ਗਾਂਧੀ ਹੁਣਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਤਿੱਖੀ ਆਲੋਚਨਾ। ਜੀ ਬਿਲਕੁਲ, ਜਿਹੜਾ ਐਕਚੁਅਲੀ ਜਦੋਂ ਇਹਨਾਂ ਦੇ ਦੋਵਾਂ ਨੂੰ ਪਾਰਟੀ ਦੇ ਵਿੱਚੋਂ ਡਿਸਮਿਸ ਜਿਹੜਾ ਉਹ ਕਰ ਦਿੱਤਾ ਗਿਆ ਤੇ ਬੋਲਣਾ ਸੀਗਾ ਹੀ ਉਹਨਾਂ ਨੇ, ਔਰ ਆਮ ਆਦਮੀ ਪਾਰਟੀ ਦੇ ਵੱਲੋਂ ਮੁਅੱਤਲ ਕੀਤੇ ਗਏ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਹਲਕੇ ਤੋਂ ਹਰਿੰਦਰ ਸਿੰਘ ਖਾਲਸਾ ਤੇ ਪਟਿਆਲੇ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਜੀ ਕਿ ਉਹ ਦਿੱਲੀ ਦੇ ਤਨਖਾਹੀਆ ਨੇਤਾਵਾਂ ਦਾ ਪੰਜਾਬ ਦੇ ਉੱਤੇ ਗਲਬਾ ਬਰਦਾਸ਼ਤ ਨਹੀਂ ਕਰਨਗੇ ਤੇ ਆਮ ਆਦਮੀ ਪਾਰਟੀ ਦੀ ਅਸਲੀ ਰੂਹ ਨੂੰ ਬਚਾਉਣ ਲਈ ਕੋਈ ਰਾਹ ਜਿਹੜਾ ਉਹ ਲੱਭਣਗੇ। ਹਰਿੰਦਰ ਸਿੰਘ ਖਾਲਸਾ ਉਹਨਾਂ ਨੇ ਇਹ ਕਿਹਾ ਜੀ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਪਖੰਡੀ, ਝੂਠਾ ਤੇ ਫਰਾਡ ਦੱਸਿਆ। ਸੰਸਦ ਮੈਂਬਰ ਨੇ ਕਿਹਾ ਜੀ ਕਿ ਉਹਨਾਂ ਨੇ ਬਾਬਾ ਬਕਾਲਾ ਦੇ ਵਿੱਚ ਵਲੰਟੀਅਰਾਂ ਦੇ ਇਕੱਠ ਦੇ ਵਿੱਚ ਜਾ ਕੇ ਕੋਈ ਗੁਨਾਹ ਨਹੀਂ ਕੀਤਾ ਤੇ ਆਪਣੀ ਜ਼ਮੀਰ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਤੋਂ ਪੰਜਾਬ ਦੇ ਵਿੱਚ ਥੋਪੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਤਨਖਾਹੀਆਂ ਨੇਤਾਵਾਂ ਅੱਗੇ ਨਹੀਂ ਜਿਹੜੀ ਉਹ ਵੇਚੀ। ਹੁਣ ਸਵਾਲ ਇਹ ਹੈ ਜੀ ਕਿ ਨਾਮ ਦੇ ਨਾਲ ਉਹ ਖਾਲਸਾ ਲਾਉਂਦੇ ਨੇ ਤੇ ਦੂਸਰੇ ਸੂਬਿਆਂ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਏਡੀ ਉਹ ਨਫ਼ਰਤ ਕਰਦੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਉਹ ਬੰਦੇ ਹੀ ਨਹੀਂ ਗਏ, ਕਿ ਉਹ ਸਾਡੇ ਉੱਤੇ ਜਿਹੜੇ ਕਿਉਂ ਲਾਏ ਗਏ ਨੇ। ਦੂਜੇ ਪਾਸੇ ਜਿਹੜੇ ਧਰਮਵੀਰ ਗਾਂਧੀ ਨੇ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਉਹ ਆਪ ਨੂੰ ਪੰਜਾਬ ਦੇ ਵਿੱਚ ਹਾਰਦਾ ਨਹੀਂ ਵੇਖਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਵਿਚਲੇ ਇਮਾਨਦਾਰ ਉਮੀਦਵਾਰਾਂ ਦੇ ਨਾਲ ਖੜੇ ਹੋ ਕੇ ਪੰਜਾਬ ਦਾ ਤਖਤਾ ਉਲਟਾਉਣ ਦਾ ਜਿਹੜਾ ਉਹ ਯਤਨ ਕਰਨਗੇ। ਉਹਨਾਂ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਪੰਜਾਬ ਦੇ ਉੱਤੇ ਦਿੱਲੀ ਦੇ ਆਗੂਆਂ ਦਾ ਗਲਬਾ ਕਾਇਮ ਕਰਕੇ ਪੰਜਾਬੀਅਤ ਦੀ ਗਿੱਚੀ ਜਿਹੜੀ ਉਹ ਦੱਬ ਰਹੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਆਪ ਦੇ ਵਿੱਚ ਯੋਗਿੰਦਰ ਯਾਦਵ ਕਰਕੇ ਨਹੀਂ ਸਗੋਂ ਪਾਰਟੀ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਏ ਸੀਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਆਪ ਦੇ ਵਿੱਚੋਂ ਪਾਰਟੀ ਦੀ ਰੂਹ ਗਾਇਬ ਕਰਨ ਦੇ ਰਾਹ ਦੇ ਉੱਤੇ ਪੈ ਗਏ ਨੇ। ਉਹਨਾਂ ਨੇ ਕਿਹਾ ਕਿ ਉਹ ਸੁੱਚਾ ਸਿੰਘ ਛੋਟੇਪੁਰ ਦਾ ਵਿਰੋਧ ਜਿਹੜਾ ਇਸੇ ਤਰੀਕੇ ਦੇ ਜਾਰੀ ਰੱਖਣਗੇ। ਜੀ 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 ਤੇ ਅਗਲੀ ਗੱਲ ਕਰਦੇ ਹਾਂ, ਹਰਿਆਓ ਕਾਂਡ ਦੇ ਵਿੱਚ 143 ਏਕੜ ਜਿਹੜੀ ਆ ਜ਼ਮੀਨ ਦੀ ਜਿਹੜੀ ਬੋਲੀ ਸੀ ਉਹ ਮੁਲਤਵੀ ਕਰਨੀ ਪਈ। ਜੀ ਐਕਚੁਅਲੀ ਹਰਿਆਓ ਕਾਂਡ ਜਿਹੜਾ ਇਹ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈ ਇਹ ਵਾਹਵਾ ਚਰਚਾ ਦੇ ਵਿੱਚ ਜਿਹੜਾ ਉਹ ਚੱਲੀ ਜਾਂਦਾ, ਔਰ ਇਹ ਹਰਿਆਓ ਕਾਂਡ ਜਿਹੜਾ ਇਹਨੂੰ ਲੈ ਕੇ ਜਿਹੜਾ ਤੁਸੀਂ ਇਹ ਕਹਿ ਲਓ ਕਿ ਇੱਥੇ ਸਿਆਸਤ ਜਿਹੜੀ ਹੈ ਉਹ ਕਾਫੀ ਭਰੀ ਹੋਈ ਹੈ ਚੱਲ ਰਹੀ ਹੈ ਕਾਫੀ, ਔਰ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਦੇ ਉੱਤੇ ਸਿਆਸਤ ਜਿਹੜੀ ਉਹ ਕਰ ਰਹੇ ਨੇ। ਪਿੰਡ ਹਰਿਆਓ ਖੁਰਦ ਦੇ ਪਟਿਆਲੇ ਦੇ ਵਿੱਚ ਹੀ ਪੈਂਦਾ ਜੀ, ਔਰ ਇਹਦਾ ਕਬਜ਼ਾ ਮੁਕਤ ਜਿਹੜਾ ਕਰਵਾਇਆ ਗਿਆ। ਪੰਚਾਇਤ ਦਾ 143 ਏਕੜ ਰਕਬਾ ਜਿਹੜਾ ਉਹ ਚੁਕੌਤੇ ਤੇ ਦੇਣ ਲਈ 31 ਅਗਸਤ ਨੂੰ ਜਿਹੜੀ ਹੋਣ ਵਾਲੀ ਬੋਲੀ ਜਿਹੜੀ ਅੱਜ ਹੋਣੀ ਹੈ ਇਹਦਾ ਫੈਸਲਾ ਜਿਹੜਾ ਕਬਜ਼ਾ ਕਾਰਵਾਈ ਦੇ ਦੌਰਾਨ ਅਦਾਲਤੀ ਹੁਕਮਾਂ ਦੀ ਉਲੰਘਣਾ
ਕਰਨ ਦੇ ਦੋਸ਼ਾਂ ਤਹਿਤ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਦੇ ਤਹਿਤ ਲਿਆ ਗਿਆ ਜੀ। ਔਰ ਬੋਲੀ ਮੁਲਤਵੀ ਹੋਣ ਦੇ ਨਾਲ ਪੁਲਿਸ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਪਹਿਲਾਂ ਤੋਂ ਸਥਿਤੀ ਜਿਹੜੀ ਆ ਜੀ ਉਹ ਤਣਾਅਪੂਰਨ ਹੋਣ ਕਰਕੇ ਬੋਲੀ ਦੇ ਮੌਕੇ ਦੇ ਉੱਤੇ ਇੱਥੇ ਹਾਲਾਤ ਜਿਹੜੇ ਉਹ ਵਿਗੜ ਸਕਦੇ ਸੀਗੇ, ਕਿਉਂਕਿ ਬੇਜ਼ਮੀਨੇ ਤੇ ਬੇਘਰੇ ਹੋਏ ਪਰਿਵਾਰ ਤੇ ਉਹਨਾਂ ਦੇ ਹਮਾਇਤੀ ਧਿਰਾਂ ਜਿਹੜੀਆਂ ਉਹਨਾਂ ਵੱਲੋਂ ਬੋਲੀ ਨਾ ਦੇਣ ਲਈ ਪਹਿਲਾਂ ਤੋਂ ਕਮਰ ਕੱਸੇ ਕੀਤੇ ਹੋਏ ਸੀਗੇ ਜੀ। ਇਸ ਕਰਕੇ ਪੁਲਿਸ ਅਧਿਕਾਰੀ ਜਿਹੜੇ ਜੀ ਪੰਚਾਇਤੀ ਰਾਜ ਵਿਭਾਗ ਦੇ ਹੇਠਲੇ ਅਧਿਕਾਰੀਆਂ ਦੀ ਨੀਂਦ ਜਿਹੜੀ ਉਹ ਉੱਟੀ ਹੋਈ ਸੀਗੀ ਜੀ। ਇਸ ਪਿੰਡ ਦੀ 216 ਏਕੜ ਪੰਚਾਇਤੀ ਜ਼ਮੀਨ ਦੇ ਉੱਤੇ ਕਈ ਕਾਬਜ਼ਕਾਰ ਦਹਾਕਿਆਂ ਤੋਂ ਜਿਹੜੇ ਆ ਜੀ ਉਹ ਖੇਤੀ ਕਰ ਰਹੇ ਨੇ, ਪਰ ਇਸੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਇਹਦੇ ਵਿੱਚੋਂ 143 ਏਕੜ ਜ਼ਮੀਨ ਜ਼ਬਰੀ ਕਬਜ਼ਾ ਜਿਹੜਾ ਉਹ ਕਰਵਾਈ ਗਈ ਸੀ। ਇਹ ਜਿਹੜੇ ਸਾਰੇ ਦੇ ਸਾਰੇ ਲੋਕ ਨੇ ਜੀ ਇੱਥੇ ਸੈਕਟਰੀਏਟ ਦੇ ਵਿੱਚ ਪਟਿਆਲੇ ਲੰਮੇ ਸਮੇਂ ਤੋਂ ਹੜਤਾਲ ਦੇ ਉੱਤੇ ਬੈਠੇ ਨੇ। ਜੀ ਜੀ ਤੇ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕੁਝ ਇਸ ਤਰ੍ਹਾਂ ਜੀ ਕਿ ਕੇਰਲ ਵਿੱਚ ਕੁਪੱਤ ਜਿਹਾ ਹੋਣ ਲੱਗਾ, ਰਹੀ ਭਾਜਪਾ ਛੇੜ ਜਿਹੀ ਛੇੜਮੀਆਂ ਜੀ। ਕੇਰਲ ਵਿੱਚ ਕੁਪੱਤ ਜਿਹਾ ਹੋਣ ਲੱਗਾ, ਰਹੀ ਭਾਜਪਾ ਛੇੜ ਜਿਹੀ ਛੇੜਮੀਆਂ, ਨਿੱਤ ਬਦਲ ਕੇ ਸ਼ਹਿਰ ਜਾਂ ਪਿੰਡ ਉੱਥੇ ਹੋਣ ਲੱਗਿਆ ਨਿੱਤ ਇਹ ਭੇੜਮੀਆਂ ਜੀ। ਪਾਸੇ ਭੇੜ ਤੋਂ ਖੜੇ ਹਨ ਕਾਂਗਰਸੀਏ, ਵਹਿੰਦੇ ਪਏ ਨੇ ਚੱਲਦਾ ਗੇੜਮੀਆਂ, ਉੱਤੋਂ ਜਾਪਦੇ ਜਿਵੇਂ ਨਿਰਪੱਖ ਹੋਸੀ, ਨਾਲ ਭਾਜਪਾ ਦੇ ਵਿੱਚੋਂ ਨੇੜਮੀਆਂ। ਪੁੱਠੀ ਖੇਡ ਬੰਗਾਲ ਵਿੱਚ ਪਈ ਪਹਿਲਾਂ, ਸਫ ਹੋਈ ਸੀ ਸਦਾ ਲਈ ਗੋਲਮੀਆਂ। ਪੁੱਠੀ ਖੇਡ ਬੰਗਾਲ ਵਿੱਚ ਪਈ ਪਹਿਲਾਂ, ਸਫ ਹੋਈ ਸੀ ਸਦਾ ਲਈ ਗੋਲਮੀਆਂ। ਅੰਦਰ ਕੇਰਲਾ ਦਿਸ ਰਹੀ ਚਾਲ ਉਹੀ, ਉੱਥੇ ਵੀ ਕੱਖ ਨਾ ਕੋਲਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।